ਹੁਣ ਰੌਲਾ ਜਿਹੜਾ ਇਸ ਟਾਈਮ ਪਿਆ ਆ, ਇੱਕ ਕੁਮਾਰ ਐਕਸਕਲੂਸਿਵ ਕਰਕੇ ਐਕਸ ਦੇ ਉੱਤੇ ਪਾਇਆ। ਕਈ ਲੋਕ ਜਿਹੜੇ ਉਹ ਦੱਸ ਰਹੇ ਆ, ਕਹਿੰਦੇ ਵੀ ਇਹ H4B ਵਾਲਿਆਂ ਨੇ, ਇਹ ਜਿਹੜੇ ਡਿਪੈਂਡੈਂਟ ਵੀਜ਼ੇ ਦੇ ਉੱਤੇ ਆ, ਇਹਨਾਂ ਨੇ ਸਟੇਟ ਜੌਬਾਂ ਹੀ ਬੜੀਆਂ ਖੋਲੀਆਂ ਲੋਕਾਂ ਦੀਆਂ। ਖੋਲੀਆਂ ਮਤਲਬ ਇਹਨਾਂ ਨੇ ਲੈ ਲਈਆਂ, ਤੇ ਰੌਲਾ ਇਹਦੇ ਵਿੱਚ ਕੀ ਆ ਖਾਸ ਕਰਕੇ, ਕਹਿੰਦੇ ਵੀ ਫੇਕ ਐਕਸਪੀਰੀਅੰਸ ਦਾ ਜਿਹੜਾ ਉਹ ਰੌਲਾ ਪੈ ਗਿਆ ਆ। ਸੋ ਇਹ ਹੁਣ ਜਿਹੜਾ ਕਲੇਮ ਆ, ਇਸ ਨੇ ਹੁਣ ਨਵੀਂ ਇੱਕ ਵਿਵਾਦ ਡਿਫਰੈਂਟ ਜਿਹੜਾ ਆ ਹਰਜੋਤ ਸਿੰਘ ਜੀ ਇਹ ਛੇੜ ਦਿੱਤਾ ਆ ਵੀ H1B ਵਾਲਿਆਂ ਦੇ ਉੱਤੇ ਜਿਹੜੇ ਡਿਪੈਂਡੈਂਟ ਨੇ, ਉਹ ਜਿਨ੍ਹਾਂ ਨੂੰ ਆ ਕੇ EAD ਪ੍ਰੋਗਰਾਮ ਦੇ ਤਹਿਤ ਇੰਪਲੋਇਮੈਂਟ ਵਰਕ ਪਰਮਿਟ ਜਿਹੜਾ ਉਹ ਮਿਲ ਜਾਂਦਾ ਆ, ਉਹ ਸੂਬੇ ਦੀਆਂ ਸਟੇਟ ਦੀਆਂ ਜੌਬਸ ਲੈ ਰਹੇ ਨੇ, ਉਹ ਵੀ ਨਕਲੀ ਜਿਹੜੀ ਆਪਣੀ ਐਕਸਪੀਰੀਅੰਸ ਆ ਉਹ ਦਿਖਾ ਕੇ। ਇਹਦੇ ਵਿੱਚ ਕੋਈ ਲੁਕੀ ਛਿਪੀ ਗੱਲ ਨਹੀਂ ਰਹਿ ਗਈ ਹਰਜੋਤ ਸਿੰਘ ਜੀ, ਵੀ ਇਦਾਂ ਜਿਹੜਾ ਫੇਕ ਐਕਸਪੀਰੀਅੰਸ ਦਾ ਜਿਹੜਾ ਰੌਲਾ ਆ ਟੈਕ ਇੰਡਸਟਰੀ ਦੇ ਵਿੱਚ ਬੜੇ ਚਿਰ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਸੋ ਇੱਕ ਬੰਦਾ ਆ ਇਸ ਦੇ ਵਿੱਚ ਉਹ ਕਮੈਂਟ ਕਰਕੇ ਦੱਸ ਰਿਹਾ ਆ, ਕਹਿੰਦਾ ਵੀ ਉਹ ਸੈਕਰਾਮੈਂਟੋ ਦੇ ਵਿੱਚ ਆ, 20 ਸਾਲ ਤੋਂ ਕਹਿੰਦਾ ਵੀ ਉਹ ਰਹਿ ਰਿਹਾ ਆ, ਉਹ ਟੈਕਨੋਲੋਜੀ ਵਾਲੀ ਕੰਪਨੀ 'ਚ ਹੀ ਆ, ਤੇ ਕਹਿੰਦਾ ਵੀ H1B ਦੇ ਉੱਤੇ ਮੈਂ ਸੀਗਾ, ਜੌਬ ਸੀਗਾ, ਤੇ ਸੀਗੀ, ਤੇ ਉਹਦਾ ਘਰ ਵਾਲਾ ਜਿਹੜਾ ਆ ਉਸ ਨੂੰ 15 ਸਾਲ ਵੇਟ ਕਰਕੇ ਜਿਹੜਾ ਫਿਰ ਗ੍ਰੀਨ ਕਾਰਡ ਜਿਹੜਾ ਮਿਲਿਆ। ਪਰ ਕਹਿੰਦੇ ਵੀ ਹੁਣ H4 EAD ਦੇ ਨਾਲ ਫੇਕ ਐਕਸਪੀਰੀਅੰਸ ਲਾ ਕੇ ਉਹ ਸਟੇਟ ਜੌਬਸ ਜਿਹੜੇ ਉਹ ਲੈ ਰਹੇ ਆ, ਤੇ ਕਹਿੰਦੇ ਵੀ ਇੱਕ ਬਹੁਤ ਵੱਡਾ ਸਕੈਮ ਇਹ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕੋਵਿਡ ਦੇ ਦੌਰਾਨ H4 EAD ਵਾਈਫਸ ਜਿਹੜੀਆਂ ਆ ਫੇਕ ਐਕਸਪੀਰੀਅੰਸ ਵਾਲੀਆਂ, ਉਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਸਪੋਰਟ ਕਰਨ ਦੇ ਨਾਂ ਦੇ ਉੱਤੇ ਇਹ ਫੇਕ ਐਕਸਪੀਰੀਅੰਸ ਜਿਹੜੇ ਉਹ ਕੀਤੇ। ਕਹਿੰਦੇ ਵੀ ਇਹਦੇ ਵਿੱਚ ਧਾਂਦਲੀ ਇੱਕ ਹੋਰ ਵੀ ਵੱਡੀ ਆ, ਕਿਉਂਕਿ ਫੇਕ ਐਕਸਪੀਰੀਅੰਸ ਸੀ, ਕੰਮ ਉਹਨਾਂ ਦਾ ਘਰ ਵਾਲਾ ਹੀ ਕਰੀ ਜਾ ਰਿਹਾ ਸੀ ਉਹਨਾਂ ਦੀ ਥਾਂ ਦੇ ਉੱਤੇ, ਉਹਨਾਂ ਦੇ ਲੈਪਟਾਪਾਂ ਤੋਂ। ਸੋ ਇਹ ਹੁਣ ਇੱਕ ਨਵਾਂ ਜਿਹੜਾ ਇਸ ਦੇ ਵਿੱਚ ਐਂਗਲ ਜਿਹੜਾ ਉਹ ਆ ਚੁੱਕਾ ਆ। ਹੋ ਸਕਦਾ ਹਰਜੋਤ ਸਿੰਘ ਜੀ, ਜੇ H1B ਬਚੇ ਵੀ ਰਹੇ ਤਾਂ ਇਹ ਜਿਹੜਾ H4 EAD ਆ, ਇਹਨੂੰ ਜਿਹੜਾ ਇਹ ਖਤਮ ਪਹਿਲਾਂ ਜਿਹੜਾ ਉਹ ਕਰ ਸਕਦੇ ਆ। ਸੋ ਜਿਹੜੇ ਬੇ ਏਰੀਏ ਦੇ ਵਿੱਚ ਟੈਕੀ ਰਹਿੰਦੇ ਨੇ, ਉਹਨਾਂ ਦੇ ਲਈ ਔਖਾ ਹੋ ਜਾਣਾ ਆ, ਖਾਸ ਕਰਕੇ ਉਦੋਂ ਜਦੋਂ ਹਰਜੋਤ ਸਿੰਘ ਜੀ ਵੀ ਜਿਹੜਾ ਇੰਨਾ ਮਹਿੰਗਾ ਸ਼ਹਿਰ ਆ, ਉੱਥੇ ਇੱਕ ਜਣੇ ਦੀ ਤਨਖਾਹ ਦੇ ਉੱਤੇ ਗੁਜ਼ਾਰਾ ਹੋਣਾ ਨਹੀਂ, ਤੇ ਇਹ ਰੌਲਾ ਰੱਪਾ ਜਿਹੜਾ ਉਹ ਹੋਰ ਜ਼ਿਆਦਾ ਵਧਣਾ ਆ। ਪਰ ਇੱਕ ਨਵਾਂ H4 EAD ਪ੍ਰੋਗਰਾਮ ਦਾ ਜਿਹੜਾ ਸਕੈਮ ਆ, ਉਸ ਦੇ ਉੱਤੇ ਹੁਣ ਜਿਹੜੇ ਲੋਕ ਆ ਉਹ ਚਾਨਣਾ ਪਾ ਰਹੇ। ਹੁਣ ਰੌਲਾ ਜਿਹੜਾ ਇਸ ਟਾਈਮ ਪਿਆ ਆ, ਇੱਕ ਕੁਮਾਰ ਐਕਸਕਲੂਸਿਵ ਕਰਕੇ ਐਕਸ ਦੇ ਉੱਤੇ ਪਾਇਆ। ਕਈ ਲੋਕ ਜਿਹੜੇ ਉਹ ਦੱਸ ਰਹੇ ਆ, ਕਹਿੰਦੇ ਵੀ ਇਹ H4B ਵਾਲਿਆਂ ਨੇ, ਇਹ ਜਿਹੜੇ ਡਿਪੈਂਡੈਂਟ ਵੀਜ਼ੇ ਦੇ ਉੱਤੇ ਆ, ਇਹਨਾਂ ਨੇ ਸਟੇਟ ਜੌਬਾਂ ਹੀ ਬੜੀਆਂ ਖੋਲੀਆਂ ਲੋਕਾਂ ਦੀਆਂ। ਖੋਲੀਆਂ ਮਤਲਬ ਇਹਨਾਂ ਨੇ ਲੈ ਲਈਆਂ, ਤੇ ਰੌਲਾ ਇਹਦੇ ਵਿੱਚ ਕੀ ਆ ਖਾਸ ਕਰਕੇ, ਕਹਿੰਦੇ ਵੀ ਫੇਕ ਐਕਸਪੀਰੀਅੰਸ ਦਾ ਜਿਹੜਾ ਉਹ ਰੌਲਾ ਪੈ ਗਿਆ ਆ। ਸੋ ਇਹ ਹੁਣ ਜਿਹੜਾ ਕਲੇਮ ਆ, ਇਸ ਨੇ ਹੁਣ ਨਵੀਂ ਇੱਕ ਵਿਵਾਦ ਡਿਫਰੈਂਟ ਜਿਹੜਾ ਆ ਹਰਜੋਤ ਸਿੰਘ ਜੀ ਇਹ ਛੇੜ ਦਿੱਤਾ ਆ ਵੀ H1B ਵਾਲਿਆਂ ਦੇ ਉੱਤੇ ਜਿਹੜੇ ਡਿਪੈਂਡੈਂਟ ਨੇ, ਉਹ ਜਿਨ੍ਹਾਂ ਨੂੰ ਆ ਕੇ EAD ਪ੍ਰੋਗਰਾਮ ਦੇ ਤਹਿਤ ਇੰਪਲੋਇਮੈਂਟ ਵਰਕ ਪਰਮਿਟ ਜਿਹੜਾ ਉਹ ਮਿਲ ਜਾਂਦਾ ਆ, ਉਹ ਸੂਬੇ ਦੀਆਂ ਸਟੇਟ ਦੀਆਂ ਜੌਬਸ ਲੈ ਰਹੇ ਨੇ, ਉਹ ਵੀ ਨਕਲੀ ਜਿਹੜੀ ਆਪਣੀ ਐਕਸਪੀਰੀਅੰਸ ਆ ਉਹ ਦਿਖਾ ਕੇ। ਇਹਦੇ ਵਿੱਚ ਕੋਈ ਲੁਕੀ ਛਿਪੀ ਗੱਲ ਨਹੀਂ ਰਹਿ ਗਈ ਹਰਜੋਤ ਸਿੰਘ ਜੀ, ਵੀ ਇਦਾਂ ਜਿਹੜਾ ਫੇਕ ਐਕਸਪੀਰੀਅੰਸ ਦਾ ਜਿਹੜਾ ਰੌਲਾ ਆ ਟੈਕ ਇੰਡਸਟਰੀ ਦੇ ਵਿੱਚ ਬੜੇ ਚਿਰ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਸੋ ਇੱਕ ਬੰਦਾ ਆ ਇਸ ਦੇ ਵਿੱਚ ਉਹ ਕਮੈਂਟ ਕਰਕੇ ਦੱਸ ਰਿਹਾ ਆ, ਕਹਿੰਦਾ ਵੀ ਉਹ ਸੈਕਰਾਮੈਂਟੋ ਦੇ ਵਿੱਚ ਆ, 20 ਸਾਲ ਤੋਂ ਕਹਿੰਦਾ ਵੀ ਉਹ ਰਹਿ ਰਿਹਾ ਆ, ਉਹ ਟੈਕਨੋਲੋਜੀ ਵਾਲੀ ਕੰਪਨੀ 'ਚ ਹੀ ਆ, ਤੇ ਕਹਿੰਦਾ ਵੀ H1B ਦੇ ਉੱਤੇ ਮੈਂ ਸੀਗਾ, ਜੌਬ ਸੀਗਾ, ਤੇ ਸੀਗੀ, ਤੇ ਉਹਦਾ ਘਰ ਵਾਲਾ ਜਿਹੜਾ ਆ ਉਸ ਨੂੰ 15 ਸਾਲ ਵੇਟ ਕਰਕੇ ਜਿਹੜਾ ਫਿਰ ਗ੍ਰੀਨ ਕਾਰਡ ਜਿਹੜਾ ਮਿਲਿਆ। ਪਰ ਕਹਿੰਦੇ ਵੀ ਹੁਣ H4 EAD ਦੇ ਨਾਲ ਫੇਕ ਐਕਸਪੀਰੀਅੰਸ ਲਾ ਕੇ ਉਹ ਸਟੇਟ ਜੌਬਸ ਜਿਹੜੇ ਉਹ ਲੈ ਰਹੇ ਆ, ਤੇ ਕਹਿੰਦੇ ਵੀ ਇੱਕ ਬਹੁਤ ਵੱਡਾ ਸਕੈਮ ਇਹ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਕੋਵਿਡ ਦੇ ਦੌਰਾਨ H4 EAD ਵਾਈਫਸ ਜਿਹੜੀਆਂ ਆ ਫੇਕ ਐਕਸਪੀਰੀਅੰਸ ਵਾਲੀਆਂ, ਉਹਨਾਂ ਨੇ ਆਪਣੇ ਘਰ ਵਾਲਿਆਂ ਨੂੰ ਸਪੋਰਟ ਕਰਨ ਦੇ ਨਾਂ ਦੇ ਉੱਤੇ ਇਹ ਫੇਕ ਐਕਸਪੀਰੀਅੰਸ ਜਿਹੜੇ ਉਹ ਕੀਤੇ। ਕਹਿੰਦੇ ਵੀ ਇਹਦੇ ਵਿੱਚ ਧਾਂਦਲੀ ਇੱਕ ਹੋਰ ਵੀ ਵੱਡੀ ਆ, ਕਿਉਂਕਿ ਫੇਕ ਐਕਸਪੀਰੀਅੰਸ ਸੀ, ਕੰਮ ਉਹਨਾਂ ਦਾ ਘਰ ਵਾਲਾ ਹੀ ਕਰੀ ਜਾ ਰਿਹਾ ਸੀ ਉਹਨਾਂ ਦੀ ਥਾਂ ਦੇ ਉੱਤੇ, ਉਹਨਾਂ ਦੇ ਲੈਪਟਾਪਾਂ ਤੋਂ। ਸੋ ਇਹ ਹੁਣ ਇੱਕ ਨਵਾਂ ਜਿਹੜਾ ਇਸ ਦੇ ਵਿੱਚ ਐਂਗਲ ਜਿਹੜਾ ਉਹ ਆ ਚੁੱਕਾ ਆ। ਹੋ ਸਕਦਾ ਹਰਜੋਤ ਸਿੰਘ ਜੀ, ਜੇ H1B ਬਚੇ ਵੀ ਰਹੇ ਤਾਂ ਇਹ ਜਿਹੜਾ H4 EAD ਆ, ਇਹਨੂੰ ਜਿਹੜਾ ਇਹ ਖਤਮ ਪਹਿਲਾਂ ਜਿਹੜਾ ਉਹ ਕਰ ਸਕਦੇ ਆ।
ਸੋ ਜਿਹੜੇ ਬੇ ਏਰੀਏ ਦੇ ਵਿੱਚ ਟੈਕੀ ਰਹਿੰਦੇ ਨੇ ਉਹਨਾਂ ਦੇ ਲਈ ਔਖਾ ਹੋ ਜਾਣਾ ਆ, ਖਾਸ ਕਰਕੇ ਉਦੋਂ ਜਦੋਂ ਹਰਜੋਤ ਸਿੰਘ ਜੀ ਵੀ ਜਿਹੜਾ ਇੰਨਾ ਮਹਿੰਗਾ ਸ਼ਹਿਰ ਆ ਉੱਥੇ ਇੱਕ ਜਣੇ ਦੀ ਤਨਖਾਹ ਦੇ ਉੱਤੇ ਗੁਜ਼ਾਰਾ ਹੋਣਾ ਨਹੀਂ, ਤੇ ਇਹ ਰੌਲਾ ਰੱਪਾ ਜਿਹੜਾ ਉਹ ਹੋਰ ਜ਼ਿਆਦਾ ਵਧਣਾ ਆ। ਪਰ ਇੱਕ ਨਵਾਂ H4 EAD ਪ੍ਰੋਗਰਾਮ ਦਾ ਜਿਹੜਾ ਸਕੈਮ ਆ ਉਸ ਦੇ ਉੱਤੇ ਹੁਣ ਜਿਹੜੇ ਲੋਕ ਆ ਉਹ ਚਾਨਣਾ ਪਾ ਰਹੇ ਨੇ।